ਜੀ। ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਨਵੀਂ ਪਾਲਿਸੀ ਜੋ ਆ ਉਹ ਰਿਲੀਜ਼ ਕੀਤੀ ਆ ਕੈਲੀਫੋਰਨੀਆ ਵਾਟਰ ਸਪਲਾਈ ਦੇ ਸੰਬੰਧ ਦੇ ਵਿੱਚ। ਆਉਣ ਵਾਲੇ ਸਮੇਂ ਦੇ ਵਿੱਚ 10% ਵਾਟਰ ਦੀ ਸਪਲਾਈ ਦੇ ਵਿੱਚ ਘਾਟਾ ਹੋਊਗਾ ਕਿਉਂਕਿ ਜੋ ਕਲਾਈਮੇਟ ਚੇਂਜ ਹੋ ਰਿਹਾ ਆ, ਗਰਮੀ ਹੋ ਰਹੀ ਉਹਨੂੰ ਦੇਖਦੇ ਹੋਏ ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਬਰੋਡ ਸਟ੍ਰੈਟਜੀ ਕੀਤੀ ਹੈਗੀ ਆ ਡਿਕਲੇਅਰ, ਜਿਸ ਦੇ ਨਾਲ ਕਿਸ ਤਰ੍ਹਾਂ ਜੋ ਪਾਣੀ ਆ ਉਹਨੂੰ ਬਚਾਇਆ ਜਾ ਸਕਦਾ ਆ, ਹੋਰ ਸੇਵ ਕੀਤਾ ਜਾ ਸਕਦਾ ਆ। ਕਹਿੰਦੇ ਬਈ 2030 ਦਾ ਟਾਰਗੇਟ ਰੱਖਿਆ ਹੈ ਉਹਨਾਂ ਨੇ, ਵੀ 2030 ਤੱਕ 8 ਲੱਖ ਏਕੜ ਫੀਟ ਆਫ ਵਾਟਰ ਜਿਹੜਾ ਆ ਉਸ ਨੂੰ ਰੀਸਾਈਕਲ ਕੀਤਾ ਜਾਊਗਾ। 8% ਇਨਕਰੀਜ਼ ਹੋਊਗਾ ਇਹ ਸੰਨ 2020 ਤੋਂ ਬਾਅਦ, ਤੇ 2040 ਚ ਟਾਰਗੇਟ ਹੋਊਗਾ 1.8 ਮਿਲੀਅਨ ਏਕੜ। ਸੋ ਇਹ ਬਹੁਤ ਜ਼ਿਆਦਾ ਜਿਹੜਾ ਆ ਪਾਣੀ ਆ ਉਸ ਨੂੰ ਰੀਸਾਈਕਲ ਕੀਤਾ ਜਾਊਗਾ। ਇਹ ਜੋ ਕਹਿੰਦੇ ਡਰਾਊਟ ਦਾ ਸ਼ਾਰਟ ਟਰਮ ਸਿਚੁਏਸ਼ਨ ਤਾਂ ਨਹੀਂ, ਇਹ ਨਵੀਂ ਰਿਐਲਿਟੀ ਹੈਗੀ ਆ। ਵਾਟਰ ਕੱਟ ਕਰਨ ਦੇ ਲਈ ਵੀ ਕਿਹਾ ਗਿਆ ਆ, ਤੇ ਨਵੇਂ-ਨਵੇਂ ਤਰੀਕੇ ਵਰਤੇ ਜਾਊਗੇ ਵੀ ਕਿਸ ਤਰ੍ਹਾਂ ਜੋ ਪਾਣੀ ਆ ਉਸ ਨੂੰ ਰੀਸਾਈਕਲ ਕੀਤਾ ਜਾਵੇ। ਸੋ ਪਿਛਲੇ ਦਿਨਾਂ 'ਚ ਰਾਜਕਨਵੀਰ ਸਿੰਘ ਜੀ, ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ ਵੀ ਪੂਰੇ ਜਾਪਾਨ ਦੇ ਵਿੱਚ ਜਿਹੜੀਆਂ ਟਾਇਲਟਸ ਹੁੰਦੀਆਂ ਨਾ, ਟਾਇਲਟ ਦੇ ਉੱਤੇ ਜਿਹੜਾ ਕਵਰ ਹੁੰਦਾ ਆ, ਉਹ ਉਲਟਾ ਹੁੰਦਾ, ਜਿੱਦਾਂ ਉਹਦੇ 'ਚ ਪਾਣੀ ਸਟੋਰੇਜ ਹੋ ਜਾਂਦਾ। ਜਿਸ ਤਰ੍ਹਾਂ ਆਪਾਂ ਬਰੱਸ਼ ਕਰਦੇ ਆ ਜਾਂ ਜੀ। ਹੱਥ ਧੋਨੇ ਆ, ਤੇ ਉਹ ਪਾਣੀ ਜਿਹੜਾ ਹੈ ਨਾ ਉਹ ਸੇਵ ਹੋ ਜਾਂਦਾ। ਉਹ ਫਿਰ ਟਾਇਲਟ ਨੂੰ ਫਲੱਸ਼ ਕਰਨ ਲਈ ਵਰਤਿਆ ਜਾਂਦਾ। ਸੋ ਉਹ ਏਦਾਂ ਪਾਣੀ ਜਿਹੜਾ ਸੇਵ ਕਰਦੇ ਹੈਗੇ ਆ। ਕੋਈ ਵੀ ਜਿਹੜੀ ਟਾਇਲਟ ਸੀਟ ਆ ਉਹਦੇ ਉੱਪਰ ਜਿਹੜਾ ਉਹ ਜਿੱਦਾਂ ਆਪਣੇ ਤਾਂ ਉਲਟੀ ਹੁੰਦੀ ਹੈਗੀ, ਉਹਦੇ 'ਚ ਉਹ ਪਾਣੀ ਸੇਵ ਕਰਦੇ ਤੇ ਉਹੀ ਟਾਇਲਟ ਫਲੱਸ਼ ਕਰਨ ਲਈ ਕਰਦੇ ਆ। ਹੁਣ ਤੁਸੀਂ ਦੇਖੋ ਵੀ ਮਿਲੀਅਨਸ ਆਫ ਟਾਇਲਟਸ ਹੋਣਗੀਆਂ ਤੇ ਕਿੰਨਾ ਪਾਣੀ ਉਹ ਬਚ ਸਕਦਾ ਹੈਗਾ ਜੇ ਉਹ ਆਮ ਬੰਦਾ ਏਦਾਂ ਦੀ ਸਟ੍ਰੈਟਜੀ ਇਹ ਲੈ ਕੇ ਆਉਂਦੇ ਆ। ਸੋ ਜੀ। ਕਾਫੀ ਕੁਛ ਅੱਜ ਉਹਨਾਂ ਨੇ ਅਨਾਊਂਸ ਕੀਤਾ। ਡਿਟੇਲਡ ਜਿੰਨੀ ਇਨਫੋਰਮੇਸ਼ਨ ਅਜੇ ਆਈ ਨਹੀਂ, ਜਿੰਨੀ ਕੁ ਆਊਗੀ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਆਉਣ ਵਾਲੇ ਸਮੇਂ 'ਚ। ਕੈਲੀਫੋਰਨੀਆ ਦੀ ਹਾਈ ਸਪੀਡ ਰੇਲ ਨੂੰ $25 ਮਿਲੀਅਨ ਦੀ ਹੋਰ ਫੈਡਰਲ ਗ੍ਰਾਂਟ ਜਿਹੜੀ ਉਹ ਮਿਲ ਰਹੀ ਆ। $1.3 ਬਿਲੀਅਨ ਦੀ ਹੋਰ ਦਰਕਾਰ ਇਹਨਾਂ ਨੇ ਕੀਤੀ ਹੈਗੀ ਆ। US ਟਰਾਂਸਪੋਰਟੇਸ਼ਨ ਡਿਪਾਰਟਮੈਂਟ ਦੀ ਗ੍ਰਾਂਟ ਜਿਸ ਦੇ ਵਿੱਚੋਂ 41 ਮਿਲੀਅਨ ਦੇ ਵਿੱਚੋਂ ਅੱਧਾ ਜਿਹੜਾ ਹੈ ਉਹਨਾਂ ਨੂੰ ਮਿਲੂਗਾ, ਜਿਸ ਦੇ ਨਾਲ ਮਡੇਰਾ ਤੇ ਮਰਸੈਡ ਜਿਹੜੀ ਆ ਸਿਟੀਜ਼ ਆ ਉਹਨਾਂ ਨੂੰ ਆਪਸ ਦੇ ਵਿੱਚ ਮਿਲਾਉਣ ਦਾ ਕੰਮ ਚੱਲੇਗਾ। ਸੋ ਕੈਲੀਫੋਰਨੀਆ ਦਾ ਚਿੱਟਾ ਹਾਥੀ ਸਾਬਤ ਹੋ ਰਿਹਾ। ਜਿਹੜਾ ਕੈਲੀਫੋਰਨੀਆ ਹਾਈ ਸਪੀਡ ਰੇਲ ਆ ਉਹ ਹਾਲ ਦੀ ਘੜੀ ਰੇਲ ਟੂ ਨੋਵੇਅਰ ਜਿਹੜੀ ਇਸ ਟਾਈਮ ਬਣੀ ਪਈ ਆ। ਪਿਛਲੇ ਕਈ ਸਾਲਾਂ ਤੋਂ, ਦਹਾਕੇ ਬੱਧੀ ਤੋਂ ਇਸ ਦਾ ਕੰਮ ਜਿਹੜਾ ਉਹ ਚੱਲ ਰਿਹਾ ਹੈ। ਕਹਿੰਦੇ ਵੀ ਸੋਚਿਆ ਤੇ ਇਹ ਸੀਗਾ ਸੈਨ ਫਰਾਂਸਿਸਕੋ ਤੇ LA ਨੂੰ 200 ਮੀਲ ਫੀ ਰਫ਼ਤਾਰ ਦੀ ਸਪੀਡ ਵਾਲੀ ਰੇਲ ਦੇ ਨਾਲ 3 ਘੰਟਿਆਂ ਤੋਂ ਘੱਟ ਦੇ ਸਫ਼ਰ ਦੇ ਨਾਲ ਜਿਹੜਾ ਉਹ ਜੋੜਨਾ ਚਾਹੁੰਦੇ ਆ। ਜੇ ਚੱਲਦੀ ਆ ਤੇ US ਦੀ ਸਭ ਤੋਂ ਫਾਸਟੈਸਟ ਪੈਸੇਂਜਰ ਟ੍ਰੇਨ ਜਿਹੜੀ ਆ ਉਹ ਹੋਵੇਗੀ। ਪਰ ਹਾਲ ਦੀ ਘੜੀ ਉਸ ਪਾਸੇ ਵੱਲ ਨੂੰ ਕੰਮ ਜਿਹੜਾ ਆ ਉਹ ਨਹੀਂ ਵਧਿਆ। ਕਾਂਗਰਸ ਨੇ $66 ਬਿਲੀਅਨ ਰੇਲਸ ਦੇ ਲਈ 2021 ਦੇ ਇਸ $1 ਟ੍ਰਿਲੀਅਨ ਦੇ ਇਨਫਰਾਸਟ੍ਰਕਚਰ ਬਿੱਲ ਜਿਹੜਾ ਬਾਈਪਾਰਟੀਜ਼ਨ ਪਾਸ ਹੋਇਆ ਸੀ, ਉਸ ਦੇ ਲਈ ਅਪਰੂਵ ਕੀਤਾ ਸੀ। ਉਸ ਦੇ ਵਿੱਚੋਂ 22 ਬਿਲੀਅਨ ਐਮਟਰੈਕ ਨੂੰ, 36 ਬਿਲੀਅਨ ਜਿਹੜੀਆਂ ਹੋਰ ਕੰਪੈਟੀਟਿਵ ਗ੍ਰਾਂਟਸ ਜਿਹੜੀਆਂ ਆ ਉਹਨਾਂ ਨੇ ਰੱਖੀਆਂ ਸੀਗੀਆਂ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਹੋਰ 25 ਮਿਲੀਅਨ ਜਿਹੜੇ ਇਹਨਾਂ ਨੂੰ ਮਿਲ ਗਏ ਆ US ਦੀ ਫੈਡਰਲ ਗ੍ਰਾਂਟ ਦੇ ਵਿੱਚ। ਦੇਖੋ ਜੇ ਕਿਤੇ ਹਾਈ ਸਪੀਡ ਰੇਲ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਇੱਥੇ ਉਸ 'ਚ ਸਫ਼ਰ ਕਰਨ ਦਾ ਮੌਕਾ ਮਿਲੇ।